ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਹਰਜੋਤ ਸਿੰਘ ਜੀ ਅੱਜ ਦਾ ਬੜਾ ਅਹਿਮ ਇਹ ਬੁਲੇਟਿਨ ਆ ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਾਰਚ ਦੀ 10 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ ਬਿਲਕੁਲ। ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵੇਰਕੀ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਉਹ ਲੈ ਸਕਦੇ ਹੋ। ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ। ਜੈਂਡਰ ਮਾਰਗੇਜ ਰੀਅਲ estate ਦੇ ਮੋਹਨ ਚੀਮਾ ਹੋਣਾ ਨੂੰ 559-905-2575 5590525575 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੇ ਬਹੁਤ ਮਹੀਨਿਆਂ ਤੋਂ ਜਿਹੜਾ ਰੌਲਾ ਪੈ ਰਿਹਾ ਸੀ $1400 ਸਟਿਮੂਲਸ ਚੈੱਕ ਵੀ ਕਦੋਂ ਆਉਣੇ ਆ, ਅਤੇ ਅੱਜ ਇਹ ਅਨਾਊਂਸਮੈਂਟ ਹੋ ਗਈ ਹੈਗੀ ਆ। ਕਹਿੰਦੇ ਪਈ ਅਗਲੇ ਵੀਕ ਤੱਕ ਜਿਹੜੇ ਆ ਜਿਨ੍ਹਾਂ ਦੇ ਡਾਇਰੈਕਟ ਡਿਪੋਜ਼ਿਟ ਹੈਗੇ ਆ, ਬੈਂਕ ਦੀ ਇਨਫੋਰਮੇਸ਼ਨ ਹੈਗੀ ਆ, ਉਹਨਾਂ ਦੇ ਅਕਾਊਂਟਸ ਦੇ ਵਿੱਚ $1400 ਪਰ ਪਰਸਨ, ਅਤੇ ਜੇ 4 ਜਾਣੇ ਆ ਹਸਬੈਂਡ ਵਾਈਫ 2 ਨਿਆਣੇ ਆ $5600 ਜਿਹੜਾ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਜਾਊਗਾ। ਅਤੇ ਹਾਊਸ ਨੇ ਆਲਰੇਡੀ ਜਿਹੜਾ ਅਮਰੀਕਨ ਰੈਸਕਿਊ ਪਲਾਨ ਹੈਗਾ ਆ ਉਹ ਅੱਜ ਪਾਸ ਕਰ ਦਿੱਤਾ। ਹੁਣ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਕੋਲ ਜਾਊਗਾ ਅਤੇ ਉਹ ਇਹਨੂੰ ਸਾਈਨ ਕਰਕੇ ਫਾਈਨਲ ਜਿਹੜਾ ਆ ਅਪਰੂਵ ਕਰ ਦੇਣਗੇ। ਜੀ ਕਿਹਾ ਜਾ ਰਿਹਾ ਵੀ ਆਉਂਦੇ ਸ਼ੁੱਕਰਵਾਰ ਨੂੰ ਜਿਹੜਾ ਜੀ ਫਰਾਈਡੇ ਨੂੰ ਇਹ ਸਾਈਨ ਜਿਹੜੇ ਉਹ ਕਰਨਗੇ ਪ੍ਰੈਜ਼ੀਡੈਂਟ ਬਾਈਡਨ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇਹ ਤੀਜਾ ਜਿਹੜਾ ਉਹ ਚੈੱਕ ਹੋਊਗਾ ਜਿਹੜਾ ਲੋਕਾਂ ਤੱਕ, ਅਤੇ ਹੋਰ ਜਿਹੜੀਆਂ ਇਸ ਪੈਕੇਜ ਦੇ ਵਿੱਚ ਬਿਜ਼ਨਸਿਸ ਹੋ ਗਿਆ, ਅਤੇ ਚਾਹੇ ਹੁਣ ਵੈਕਸੀਨ ਡਿਸਟਰੀਬਿਊਸ਼ਨ ਆ, ਅਤੇ ਚਾਹੇ ਸਟੇਟ ਦੀਆਂ ਗੌਰਮੈਂਟਸ ਆ, ਉਹਨਾਂ ਸਾਰਿਆਂ ਤੱਕ ਜਿਹੜੀ ਇਹ ਮਦਦ ਆ ਉਹ ਪਹੁੰਚੇਗੀ। ਇਸ ਵਾਰ ਪਹਿਲਾਂ ਦੇ ਮੁਕਾਬਲੇ ਜਿਹੜੀ ਇਨਕਮ ਲਿਮਿਟ ਆ ਉਹ ਜਿਹੜੀ ਜ਼ਰੂਰ ਘੱਟ ਹੈਗੀ ਆ ਪਹਿਲੇ 2 ਪੈਕੇਜਸ ਦੇ ਵਿੱਚ ਜਿਹੜੀ ਮਿਲੀ ਸੀਗੀ, ਪਰ ਇਹ ਆ ਵੀ $1.9 ਟ੍ਰਿਲੀਅਨ ਇੱਕ ਹਿਸਾਬ ਦੇ ਨਾਲ ਇਕੋਨਮੀ ਦੇ ਵਿੱਚ ਉਸ ਦਾ ਵੱਡਾ ਟੀਕਾ ਜਿਹੜਾ ਆ ਉਹ ਲੱਗਣ ਵਾਲਾ ਹੈਗਾ ਆ। ਸੋ $300 ਦੀ ਅਨਇੰਪਲੋਇਮੈਂਟ ਇੰਸ਼ੋਰੈਂਸ ਉਹ ਵੀ ਜਿਹੜੀ ਉਹ ਇਸ ਦੇ ਵਿੱਚ ਪਾਸ ਹੋ ਗਈ ਆ। ਪਹਿਲੋਂ ਹਾਊਸ ਨੇ 400 ਦੀ ਪਾਸ ਕੀਤੀ, ਫਿਰ ਸੈਨੇਟ ਨੇ ਇਹ 'ਚ ਅਮੈਂਡਮੈਂਟ ਕਰਕੇ 300 ਦੀ ਕੀਤੀ, ਅਤੇ ਹੁਣ ਜਿਹੜੀ ਹਾਊਸ ਨੇ ਇਸ ਨੂੰ ਮੁੜ ਦੁਬਾਰਾ ਇਹ ਪਾਸ ਕਰ ਦਿੱਤਾ ਆ। $130 ਬਿਲੀਅਨ ਸਕੂਲਾਂ ਦੇ ਵਿੱਚ ਮੁੜ ਦੁਬਾਰਾ ਇਨ ਪਰਸਨ ਟੀਚਿੰਗ ਜਿਹੜੀ ਆ ਉਹ ਸਟਾਰਟ ਹੋਵੇ। ਇਸ ਦੇ ਲਈ ਜਿਹੜਾ ਆ ਹਰਜੋਤ ਸਿੰਘ ਜੀ ਵਰਤਿਆ ਜਾਊਗਾ। ਹੁਣ ਜਿਹੜੇ ਵਿਦਿਆਰਥੀ ਆ, ਬੱਚੇ ਆ, ਹੁਣ ਕਿਉਂਕਿ ਲੋਕ ਅਤੇ ਬਹੁਤ ਸਾਰੇ ਪੇਰੈਂਟਸ ਆ ਉਹ ਪਰੇਸ਼ਾਨ ਸੀਗੇ ਵੀ 1 ਸਾਲ ਹੋ ਗਿਆ ਆ ਬੱਚੇ ਘਰਾਂ ਦੇ ਵਿੱਚ ਤੜੇ ਹੋਏ ਆ, ਇਹ ਸਕੂਲ ਦੇ ਵਿੱਚ ਇਨ ਪਰਸਨ ਹੀ ਜਿਹੜੀ ਆ ਉਹ ਪੜ੍ਹਾਈ ਹੋ ਸਕਦੀ ਆ। ਸੋ ਉਸ ਨੂੰ ਜਿਹੜੇ ਆ ਉਹ ਹੁਣ ਜਿਹੜਾ ਲੈ ਕੇ ਆਉਣ ਦੇ ਵਿੱਚ ਉਹ ਉਹਨਾਂ ਨੂੰ ਕਾਮਯਾਬੀ ਹੋਊਗੀ। ਪੇ ਚੈੱਕ ਪ੍ਰੋਟੈਕਸ਼ਨ ਦੇ ਲਈ $50 ਬਿਲੀਅਨ ਜਿਹੜੇ ਆ ਉਹ ਰੱਖੇ ਗਏ ਆ। ਰੈਂਟਲ ਅਸਿਸਟੈਂਸ ਦੇ ਲਈ ਇਸ ਬਿੱਲ ਦੇ ਤਹਿਤ $25 ਬਿਲੀਅਨ ਹੋਣਗੇ। ਇਹੀ ਨਹੀਂ, ਘਰਾਂ ਦੇ ਲਈ ਹੋਮ ਅਤੇ ਐਨਰਜੀ ਵਾਟਰ ਕਾਸਟ ਜਿਹੜੇ ਆ ਉਹਨਾਂ ਦੇ ਲਈ ਵੀ $5 ਬਿਲੀਅਨ ਜਿਹੜੇ ਉਹ ਰੱਖੇ ਗਏ ਆ। ਸੋ ਹੁਣ ਇਹ ਹੈਗਾ ਹਰਜੋਤ ਸਿੰਘ ਜੀ, ਬਹੁਤ ਸਾਰੇ ਕਾਊਂਟੀਜ਼, ਬਹੁਤ ਸਾਰੀਆਂ ਸਿਟੀਜ਼, ਬਹੁਤ ਸਾਰੇ ਸਟੇਟਸ ਨੇ ਇੱਦਾਂ ਦੇ ਪ੍ਰੋਗਰਾਮ ਜਿਹੜੇ ਹੁਣ ਰਨ ਕਰਨੇ ਆ ਜਦੋਂ ਉਹਨਾਂ ਤੱਕ ਇਹ ਜਿਹੜੀ ਆਉਣੀ ਆ। ਸੋ ਧਿਆਨ ਰੱਖਿਓ ਸਾਰੇ ਜਣੇ ਜਿਹੜੇ ਵੀ ਇਲਾਕਿਆਂ ਦੇ ਵਿੱਚ ਰਹਿ ਰਹੇ ਆ ਵੀ ਕਿਹੜਾ ਪ੍ਰੋਗਰਾਮ ਤੁਹਾਡੇ ਸ਼ਹਿਰ ਦੇ ਵਿੱਚ ਉਹ ਚੱਲੂਗਾ ਜਿਸ ਦੇ ਵਿੱਚ ਅਪਲਾਈ ਕਰਕੇ ਤੁਹਾਨੂੰ ਇੱਦਾਂ ਦੀ ਰਾਹਤ ਜਿਹੜੀ ਆ ਉਹ ਮਿਲ ਸਕੇ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਮਾਰਚ 17 ਤੋਂ
ਲਗਭਗ ਸਾਲ ਹੋ ਚੱਲਾ, ਆਪਾਂ ਉਸੇ ਟਾਈਮ ਤੋਂ ਡਬਲ ਜਿਹੜੀਆਂ ਨਿਊਜ਼ ਆ ਉਹ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ ਸ਼ਾਮ ਨੂੰ ਵੀ। ਜੀ ਉਸ ਨਿਊਜ਼ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਐਕਸਪਰਟ ਡਾਕਟਰ ਵੀ ਲੈ ਕੇ ਆਏ, ਸਾਰਾ ਕੁਛ ਤੇ ਬਾਕੀ ਜਿੰਨੇ ਵੀ ਕੋਈ ਚਾਹੇ ਉਹ PPP ਪਲਾਨ ਜਿਹੜਾ ਮੌਰਗੇਜ ਦਾ ਸੀਗਾ, ਸੌਰੀ ਜਿਹੜੇ ਲੋਨ ਸੀਗੇ, ਜਾਂ ਕਿੱਦਾਂ ਤੁਹਾਨੂੰ ਚੈੱਕ ਮਿਲਣੇ ਹੈਗੇ, ਸਾਰੇ ਵੱਖ-ਵੱਖ ਤਰ੍ਹਾਂ ਜਿੰਨੇ ਵੀ ਜਿੱਥੇ ਆਪਣੀ ਕਮਿਊਨਿਟੀ ਨੂੰ ਫਾਇਦਾ ਹੋ ਸਕਦਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹੈਗੇ ਆ। ਜੀ ਸੋ ਹੁਣ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਆਲ ਓਵਰ USA, ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਵੱਧ ਤੋਂ ਵੱਧ ਕਹੋ Facebook YouTube ਨੂੰ ਜੁਆਇਨ ਕਰੋ, ਕਿਉਂਕਿ ਬਹੁਤ ਪ੍ਰੋਗਰਾਮ ਜਿਹੜੇ ਗਵਰਨਮੈਂਟ ਵੱਲੋਂ ਆਣੇ ਆ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਰਹਾਂਗੇ। ਹਜੇ ਕਿਸ ਤਰ੍ਹਾਂ PPP ਲੋਨ ਫੋਰਗਿਵਨੈਸ ਲਈ ਐਪਲੀਕੇਸ਼ਨਾਂ ਭਰਨੀਆਂ ਆ, ਉਹ ਜਿਹੜੇ ਚੈੱਕ ਆਣੇ ਆ 1400 ਦੇ, ਉਹ ਤੋਂ ਬਾਅਦ ਰੈਂਟਲ ਅਸਿਸਟੈਂਸ ਮਿਲੀਅਨਸ ਆਫ ਡਾਲਰ ਜਿਹੜੀ ਆ ਉਹ ਵੱਖ-ਵੱਖ ਸਿਟੀਜ਼ ਨੂੰ ਵੱਲੋਂ ਇਸ਼ੂ ਕੀਤੀ ਜਾ ਰਹੀ ਆ। ਹੋ ਸਕਦਾ ਅੱਜ ਮੇਰੀ ਜਕਾਰਾ ਮੂਵਮੈਂਟ ਵਾਲਿਆਂ ਨਾਲ ਵੀ ਗੱਲ ਹੋ ਰਹੀ ਸੀ, ਉਹ ਇੱਕ ਵਾਰੀ ਫਿਰ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸੀ ਜਿਨ੍ਹਾਂ ਨੂੰ ਪੈਸੇ ਦਿੱਤੇ ਸੀ ਉਹ ਦੁਬਾਰਾ ਕੀ ਫੇਰ ਦੇਣ। ਸੋ ਵੱਧ ਤੋਂ ਵੱਧ ਜਿੰਨੇ ਵੀ ਸਰੋਤੇ ਸੁਣ ਰਹੇ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਕਿਹਾ ਕਰੋ ਇਹ ਪ੍ਰੋਗਰਾਮ ਜਿਹੜਾ ਜ਼ਰੂਰ ਸੁਣੋ ਤਾਂ ਕਿ ਆਪਣੀ ਕਮਿਊਨਿਟੀ ਨੂੰ ਜਿਹੜਾ ਆ ਫਾਇਦਾ ਹੋ ਸਕੇ। ਜੀ ਤੇ ਆਪਾਂ $1400 ਦੀ ਗੱਲ ਕਰਦੇ ਸੀ, ਨਾਲ ਹੀ ਰਾਜਕਨਵੀਰ ਸਿੰਘ ਜੀ ਜਿਹੜੇ ਬੱਚੇ ਆ 6 ਸਾਲ ਤੋਂ ਥੱਲੇ ਉਹਨਾਂ ਨੂੰ ਜਿਹੜਾ ਆ $300 ਪਰ ਮੰਥ ਉਹਨਾਂ ਦੇ ਪੇਰੈਂਟਸ ਦੇ ਅਕਾਊਂਟ 'ਚ ਜਮ੍ਹਾਂ ਹੋਇਆ ਕਰੂਗਾ। ਤੇ ਇਸੇ ਤਰ੍ਹਾਂ ਜਿਹੜੇ 6 ਸਾਲ ਤੋਂ 17 ਸਾਲ ਤੱਕ ਦੇ ਆ ਉਹਨਾਂ ਦਾ $250 ਜਿਹੜਾ ਜਮ੍ਹਾਂ ਹੋਇਆ ਕਰੂਗਾ। ਸੋ ਇੱਕ ਹੋਰ ਜਿਹੜਾ ਬੈਨੀਫਿਟ ਇਹਦੇ ਵਿੱਚ ਹੋ ਰਿਹਾ ਹੈ ਰਿਲੀਫ ਮੈਜਰ ਦੇ ਵਿੱਚ, ਜਿਨ੍ਹਾਂ ਨੂੰ ਪਿਛਲੇ ਸਾਲ $10,200 ਤੱਕ ਜੋਬਲੈਸ ਬੈਨੀਫਿਟ ਮਿਲੇ ਹੈਗੇ ਆ ਅਨਪਲਾਇਮੈਂਟ ਦੇ ਥਰੂ, ਉਹਨਾਂ ਨੂੰ ਜਿਹੜਾ ਟੈਕਸ ਨਹੀਂ ਉਹਦੇ ਤੇ ਲੱਗੂਗਾ। ਸੋ ਨਹੀਂ ਤਾਂ ਤੁਹਾਨੂੰ ਪਤਾ ਵੀ ਅਨਪਲਾਇਮੈਂਟ ਵੀ ਜਿਹੜੀ ਇਨਕਮ ਆ ਉਹਦੇ ਤੇ ਟੈਕਸ ਲੱਗਦਾ, ਪਰ ਜਦੋਂ ਤੁਸੀਂ ਇਸ ਵਾਰੀ ਟੈਕਸ ਭਰਨਾ ਆ ਸੋ $10,200 ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਉਹ ਟੈਕਸ ਨਹੀਂ ਲੱਗੂਗਾ। ਜੀ ਬਿਲਕੁਲ, ਇਹ ਜਿਹੜਾ $3,600 ਤੇ $3,000 ਦਾ ਜਿਹੜਾ ਪਰ ਬੱਚੇ ਦਾ ਟੈਕਸ ਇੱਕ ਹਿਸਾਬ ਦੇ ਨਾਲ ਚਾਈਲਡ ਟੈਕਸ ਕ੍ਰੈਡਿਟ ਹੈਗਾ ਆ, ਇਹ ਬੂਸਟ ਕੀਤਾ ਆ। ਪਹਿਲੋਂ 2,000 ਹੁੰਦਾ ਸੀਗਾ ਰਾਈਟ ਨਾਓ, ਸੋ ਉਸ ਦੇ ਵਿੱਚ ਇਹਨਾਂ ਨੇ ਕਾਫੀ ਇਜ਼ਾਫਾ ਜਿਹੜਾ ਉਹ ਕਰ ਦਿੱਤਾ ਆ। ਇਹਦੇ ਲਈ ਵੀ ਇਨਕਮ ਲਿਮਿਟ ਹੈਗੀ ਆ। ਜਿਹੜਾ ਇੰਡੀਵਿਜੂਅਲਸ ਆ ਜੇ ਉਹ ਇਕੱਲੇ ਆਪਣੇ ਜੇ ਕੋਈ ਇਕੱਲਾ ਭਰਦਾ ਹੈ ਤਾਂ ਉਹਨਾਂ ਦੇ ਗਾਂ ਬੱਚੇ ਆ ਅਤੇ ਉਹ $75,000 ਲਿਮਿਟ ਆ, ਅਤੇ ਜਿਹੜੇ ਫੈਮਿਲੀ ਵਾਲੇ ਆ ਮੈਰਿਡ ਜਿਹੜੇ ਜੁਆਇੰਟਲੀ ਭਰਦੇ ਆ ਉਹ $1.5 ਲੱਖ ਤੱਕ ਜਿਹੜੇ ਆ ਉਹਨਾਂ ਵਾਲਿਆਂ ਨੂੰ ਹੀ ਜਿਹੜੇ ਆ ਇਹ ਬੈਨੀਫਿਟ ਜਿਹੜੇ ਉਹ ਮਿਲਣਗੇ। ਸੋ ਇਸ ਦੇ ਨਾਲ ਨਾਲ ਕਹਿੰਦੇ ਅਫੋਰਡੇਬਲ ਕੇਅਰ ਐਕਟ ਦੀ ਐਕਸਪੈਂਸ਼ਨ ਦੇ ਲਈ ਵੀ ਹੋਰ ਜ਼ਿਆਦਾ ਲੋਕ ਆਪਣੀ ਜਿਹੜੀ ਹੈਲਥ ਇੰਸ਼ੋਰੈਂਸ ਇਸ ਦੇ ਤਹਿਤ ਲੈ ਸਕਣ। $34.2 ਬਿਲੀਅਨ ਜਿਹੜੇ ਆ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਉਹ ਖਰਚਣੇ ਆ। ਅਤੇ ਵੈਕਸੀਨ ਜਿਸ ਦੇ ਉੱਤੇ ਹੁਣ ਕਾਫੀ ਜ਼ੋਰ ਜਿਹੜਾ ਉਹ ਲੱਗ ਰਿਹਾ ਅਤੇ ਜੰਗੀ ਪੱਧਰ ਦੇ ਉੱਤੇ ਬੜੇ ਚਿਰ ਤੋਂ ਕੰਮ ਜਿਹੜਾ ਇਸ ਦੇ ਉੱਤੇ ਚੱਲ ਰਿਹਾ ਪਿਛਲੇ ਪ੍ਰਸ਼ਾਸਨ ਤੋਂ ਹੀ, $160 ਬਿਲੀਅਨ ਜਿਹੜੇ ਆ ਵੈਕਸੀਨ ਡਿਸਟਰੀਬਿਊਸ਼ਨ ਅਤੇ ਡਿਵੈਲਪਮੈਂਟ ਦੇ ਲਈ ਜਿਹੜੇ ਆ ਇਹ ਇਹਨਾਂ ਨੇ ਲਾਉਣੇ ਹੈਗੇ ਆ। ਅਤੇ ਇਹਨਾਂ ਦੇ ਵਿੱਚੋਂ $20 ਬਿਲੀਅਨ ਕਮਿਊਨਿਟੀ ਵੈਕਸੀਨੇਸ਼ਨ ਸੈਂਟਰਸ ਦੇ ਉੱਤੇ ਇਹਨਾਂ ਨੇ ਖਰਚਣੇ ਆ। ਸੋ ਜਿੱਦਾਂ ਬਹੁਤ ਸਾਰੇ ਖਾਸ ਕਰਕੇ ਜਿਹੜੀਆਂ ਆਪਣੀ ਪੰਜਾਬੀ ਕਮਿਊਨਿਟੀ ਆ ਜਾਂ ਹਿਸਪੈਨਿਕ ਆ ਜਾਂ ਜਿਹੜੀਆਂ ਮਾਈਨੋਰਟੀ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਇਹਨਾਂ ਨੇ ਕਿਤੇ ਨਾ ਕਿਤੇ ਇਹ ਸਪੈਂਡ ਕਰਨੇ ਆ। 5,28,000 ਲੋਕ ਅਮਰੀਕਾ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਮਾਰੇ ਗਏ। ਇਹ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਕਹਿ ਸਕਦੇ ਹਾਂ ਵੀ ਜਾਨਲੇਵਾ ਸਾਲ ਜਿਹੜਾ ਉਹ ਸਾਬਤ ਹੋਇਆ। 15% ਡੈਥ ਰੇਟ ਇੱਕ ਸਾਲ ਦੇ ਵਿੱਚ ਜਿਹੜੀ ਆ ਇਸ COVID-19 ਦੇ ਕਰਕੇ ਜਿਹੜੀ ਉਹ ਵੱਧ ਗਈ ਸੀ। ਸੋ ਉਮੀਦ ਕਰਦੇ ਹਾਂ ਵੀ ਇਹ ਜਿਹੜੇ ਤੀਸਰਾ ਪੈਕੇਜ ਹੁਣ ਇਹ ਜਿਹੜਾ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦਾ ਪਹਿਲਾ ਪੈਕੇਜ ਆ ਅਤੇ ਇਸ ਦੇ ਨਾਲ ਜ਼ਰੂਰ ਲੋਕਾਂ ਨੂੰ ਜਿਹੜੀ ਸਹਾਇਤਾ ਉਹ ਮਿਲੂਗੀ। ਇਹ ਚੀਜ਼ ਇਸ ਦੇ ਵਿੱਚ ਹੁਣ ਜ਼ਿਕਰਯੋਗ ਹੈਗੀ ਆ, ਗੌਰ ਕਰਨ ਵਾਲੀ ਆ ਵੀ ਇੱਕ ਵੀ ਰਿਪਬਲਿਕਨ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਲੋਕਾਂ ਦੀ ਜਿਹੜੀ ਇਸ ਚੀਜ਼ ਦੇ ਵਿੱਚ ਮਦਦ ਦੇ ਲਈ। ਪਰ ਜਦੋਂ ਰਿਪਬਲਿਕਨ ਪਾਰਟੀ ਜਾਂ ਜਦੋਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਦਾਂ ਦੇ ਪੈਕੇਜ ਦਿੱਤੇ ਸੀ ਉਦੋਂ ਡੈਮੋਕ੍ਰੇਟਸ ਨੇ ਇਹਨਾਂ ਦਾ ਸਾਥ ਦਿੱਤਾ ਸੀਗਾ। ਸੋ ਇਹ ਪਾਰਟੀਜ਼ਨ ਲਾਈਨ ਦੇ ਉੱਤੇ ਜਿਹੜਾ ਆ ਇਹ ਪਾਸ ਹੋਇਆ ਹੈਗਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ 2 ਪੈਕੇਜਸ ਦੇ ਵਿੱਚ ਇਹ ਰਿਪਬਲਿਕਨਸ ਨੂੰ ਮਨਜ਼ੂਰ ਸੀਗੀਆਂ ਉਸ ਦੇ ਉੱਤੇ ਹੁਣ ਇਹਨਾਂ ਨੇ ਇਸ ਵਾਰ ਤੀਜੀ ਵਾਰੀ ਜਿਹੜਾ ਆ ਉਹ ਇਤਰਾਜ਼ ਜਿਹੜਾ ਆ ਉਹ ਜਿਤਾ ਦਿੱਤਾ ਸੀਗਾ। ਸੋ ਇਹਦੇ ਨਾਲ ਵੀ ਕਾਫੀ ਵੱਡੀ ਜਿਹੜੀ ਸਮੱਸਿਆ ਹੈ। ਅੱਜ ਜਿਹੜੀ ਮਾਰਜਰੀ ਗ੍ਰੀਨ ਆ ਉਸ ਨੇ ਇੱਕ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਅਸੀਂ ਇਸ ਪੈਕੇਜ ਨੂੰ ਹੋਰ ਥੋੜ੍ਹਾ ਡਿਲੇ ਕਰਨਾ ਚਾਹੁੰਦੇ ਹਾਂ, ਪਰ 40 ਰਿਪਬਲਿਕਨਸ ਨੇ ਇਸ ਚੀਜ਼ ਦੇ ਵਿੱਚ ਉਹਨਾਂ ਦਾ ਸਾਥ ਨਹੀਂ ਦਿੱਤਾ
ਦਿੱਤਾ। ਸੋ ਇੱਥੋਂ ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਵੀ ਕਈ ਰਿਪਬਲਿਕਨ ਹੁਣ ਅੱਕ ਚੁੱਕੇ ਆ ਵੀ ਹਰ ਇੱਕ ਚੀਜ਼ ਦੇ ਵਿੱਚ ਅੜਿੱਕਾ ਡਾ ਕੇ ਵੀ ਸਾਨੂੰ ਜਿਹੜਾ ਉਹ ਕੋਈ ਫਾਇਦਾ ਨਹੀਂ ਹੈਗਾ। ਅੱਜ ਬਹਿਸ ਦੇ ਦੌਰਾਨ ਕਾਫੀ ਜਿਹੜੇ ਕਈ ਡੈਮੋਕ੍ਰੇਟਸ ਨੇ ਰਿਪਬਲਿਕਨਸ ਨੂੰ ਗੁਹਾਰ ਲਾਈ ਵੀ ਤੁਹਾਨੂੰ ਮਿਲ ਕੇ ਆਮ ਅਮਰੀਕਨਸ ਆ ਉਹਨਾਂ ਦੀ ਮਦਦ ਦੇ ਲਈ ਇਸ ਪੈਕੇਜ ਦੇ ਵਿੱਚ ਸਾਥ ਦੇਣਾ ਚਾਹੀਦਾ ਆ, ਪਰ ਲੱਗਦਾ ਨਹੀਂ ਉਹ ਟਸ ਤੋਂ ਮਸ ਨਹੀਂ ਹੋਏ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਲੈ ਕੇ ਆ ਅੱਜ ਇੱਕ ਹੋਰ ਬੀਬੀ ਜਿਹੜੀ ਆ ਲੇਡੀ ਉਹ ਆਈ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੇ ਗਵਰਨਰ ਨੇ ਉਹਨਾਂ ਦੇ ਉੱਤੇ ਜਿਹੜਾ ਆ ਉਹਨਾਂ ਦੇ ਨਾਲ ਪੰਜਾਬੀ ਦਾ ਸ਼ਬਦ ਤਾਂ ਸਹੀ ਨਹੀਂ ਲੱਗਣਾ, ਗਰੋਪਿੰਗ ਕੀਤੀ ਹੈਗੀ ਆ। ਤੇ ਕਹਿੰਦੇ ਵੀ ਉਹ ਕਾਫੀ ਜੰਗ ਵੀ ਆ, ਉਹਦਾ ਨਾਮ ਹਜੇ ਡਿਸਕਲੋਜ਼ ਨਹੀਂ ਕੀਤਾ, 25 ਸਾਲਾਂ ਦੇ ਕਰੀਬ। ਤੇ ਗਵਰਨਰ ਸਾਹਿਬ ਦੀ ਸਾਰਿਆਂ ਨੂੰ ਪਤਾ ਹੀ ਆ ਵੀ ਉਮਰ ਕਿੰਨੀ ਕੁ ਹੈਗੀ ਆ। ਤੇ ਉਹ ਕਹਿੰਦੀ ਵੀ ਇੱਕ ਵਾਰੀ ਨਹੀਂ ਕਈ ਵਾਰ ਉਸਨੇ ਗਵਰਨਰ ਨੇ ਇਹ ਕੋਸ਼ਿਸ਼ ਕੀਤੀ ਵੀ ਬਹਾਨੇ ਦੇ ਨਾਲ ਆਪਣੇ ਜਿਹੜਾ ਗਵਰਨਰ ਹਾਊਸ ਆ ਉੱਥੇ ਸੱਦ ਕੇ ਮੇਰਾ ਫੋਨ ਖਰਾਬ ਆ, ਇਸ ਬਹਾਨੇ ਨਾਲ ਸੱਦ ਕੇ ਜਿਹੜਾ ਉਸ ਜਿਹੜੀ 25 ਸਾਲਾਂ ਦੀ ਲੇਡੀ ਹੈਗੀ ਉਹਦੇ ਨਾਲ ਦੁਰਵਿਹਾਰ ਜਿਹੜਾ ਕੀਤਾ ਹੈਗਾ। ਇਸ ਤੋਂ ਪਹਿਲਾਂ ਵੀ 4 ਦੇ ਕਰੀਬ ਜਿਹੜੀਆਂ ਲੇਡੀਜ਼ ਆ ਉਹ ਆ ਚੁੱਕੀਆਂ ਜਿਨ੍ਹਾਂ ਨੇ ਕਿਹਾ ਵੀ ਗਵਰਨਰ ਕੁਓਮੋ ਨੇ ਵੱਖ-ਵੱਖ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਜਿਹੜਾ ਆ ਸੈਕਸ਼ੂਅਲੀ ਜਿਹੜਾ ਆ ਗਲਤ ਵਿਹਾਰ ਕੀਤਾ ਹੈਗਾ। ਸੋ ਪਰ ਹਜੇ ਤੱਕ ਵੀ ਜਿਹੜਾ ਗਵਰਨਰ ਆ ਉਹ ਰਿਜ਼ਾਈਨ ਕਰਨ ਦੀ ਨਹੀਂ ਸੋਚ ਰਿਹਾ। ਜੀ ਬਿਲਕੁਲ, ਇਹ ਬਹੁਤ ਜਿਹੜਾ ਬੁਰਾ ਜਿਹੜਾ ਉਹ ਲਗਾਤਾਰ ਫਸਦਾ ਜਾ ਰਿਹਾ ਆ। ਐਂਡਰਿਊ ਕੁਓਮੋ ਲਗਾਤਾਰ ਹੁਣ ਜਿਹੜੀਆਂ ਔਰਤਾਂ ਆ ਉਹ ਸਾਹਮਣੇ ਆ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਇਸ ਨੇ ਉਹਨਾਂ ਦੇ ਨਾਲ ਕੁਓਮੋ ਨੇ ਉਹਨਾਂ ਔਰਤਾਂ ਦੇ ਨਾਲ ਤੌਰ ਦੇ ਉੱਤੇ ਇਹ ਜਿਹੜੇ ਆ ਸੈਕਸ਼ੂਅਲ ਅਸੌਲਟ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕੀਤੀਆਂ ਹੈਗੀਆਂ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਲ ਸਟਰੀਟ ਜਰਨਲ ਨੇ ਅੱਜ ਇੱਕ ਨਵੀਂ ਆਡੀਓ ਜਿਹੜੀ ਆ ਉਹ ਓਬਟੇਨ ਕੀਤੀ ਆ ਜਿਸ ਦੇ ਵਿੱਚ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਜਾਰਜੀਆ ਦੇ ਇਨਵੈਸਟੀਗੇਟਰ ਦੇ ਉੱਤੇ ਕਾਲ ਦੇ ਦੌਰਾਨ ਫਿਰ ਉਹਨਾਂ ਨੂੰ ਦਬਾਅ ਜਿਹੜਾ ਉਹ ਪਾ ਰਹੇ ਸੀਗੇ, ਜਿਹੜਾ ਆਪਣੇ ਫਰਾਡ ਦੀਆਂ ਜਿਹੜੀਆਂ ਉਹਨਾਂ ਨੇ ਲਗਾਤਾਰ ਪੁਸ਼ ਕੀਤਾ ਸੀਗਾ। ਕਹਿੰਦੇ ਵੀ ਉਹਨਾਂ ਨੇ ਕਾਲ ਦੇ ਵਿੱਚ ਕਿਹਾ ਵੀ ਜੇ ਤੁਸੀਂ ਇਹ ਰਾਈਟ ਆਨਸਰ ਜਿਹੜਾ ਉਹ ਦੇ ਦਓਗੇ ਵੀ ਹਾਂ ਵੀ ਤੁਸੀਂ ਬੇਸਿਕਲੀ ਵੀ ਉਹ ਕਹਿਣਾ ਚਾਹੁੰਦੇ ਸੀ ਵੀ ਮੈਂ ਜਿੱਤਿਆ ਆ, ਅਤੇ ਕਹਿੰਦੇ ਵੀ ਤੁਹਾਡੀ ਜਿਹੜੀ ਆ ਸਾਰੀ ਉਮਰ ਪ੍ਰੇਜ਼ ਯਾਨੀ ਕਿ ਤੁਹਾਨੂੰ ਜਿਹੜਾ ਸਾਰੇ ਜਾਣੇ ਪ੍ਰੇਜ਼ ਕਰਦੇ ਰਹਿਣਗੇ। ਅਤੇ ਬੇਸਿਕਲੀ ਵੀ ਉਹ ਚਾਹੁੰਦੇ ਸੀਗੇ ਇਨਵੈਸਟੀਗੇਟਰ ਨੂੰ ਕਾਲ ਕਰਕੇ ਵੀ ਤੁਸੀਂ ਇਲੈਕਸ਼ਨ ਓਵਰਟਰਨ ਕਰ ਲਓ। ਹੁਣ ਤੁਸੀਂ ਦੇਖੋ ਵੀ ਇਹ ਤਾਂ ਸ਼ਰੇਆਮ ਹੀ ਜਿਹੜਾ ਹੁਣ ਧੱਕੇ ਵਾਲੀਆਂ ਗੱਲਾਂ ਜਿਹੜੀਆਂ ਉਹ ਹੈਗੀਆਂ। ਆਲਰੇਡੀ ਸੈਕਟਰੀ ਆਫ ਸਟੇਟ ਦੇ ਜਿਹੜੇ ਜਾਰਜੀਆ ਨੂੰ ਇਹਨਾਂ ਨੇ ਕਾਲ ਕਰਕੇ ਕਿਹਾ ਸੀ ਵੀ ਫਾਈਂਡ 11,000 ਸਮ ਵੋਟਸ, ਅਤੇ ਹੁਣ ਕਹਿੰਦੇ ਆ ਵੀ ਟੈਲ ਦਾ ਰਾਈਟ ਆਨਸਰ, ਟੈਲ ਦਾ ਕਰੈਕਟ ਆਨਸਰ, ਅਤੇ ਫਿਰ ਜਿਹੜੇ ਲੋਕ ਤੁਹਾਡੀ ਪ੍ਰਸ਼ੰਸਾ ਜਿਹੜੀ ਉਹ ਕਰਦੇ ਰਹਿਣਗੇ। ਹੁਣ ਇਹ ਨਹੀਂ ਪਤਾ ਵੀ ਇਹ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਤੱਕ ਜਿਹੜਾ ਹੋ ਜਾਊਗਾ, ਪਰ ਉਸ ਜਿਹੜੀ ਆਈ ਥਿੰਕ ਜਾਰਜੀਆ ਦੇ ਇੱਕ ਕਾਊਂਟੀ ਦੇ ਜਿਹੜੇ ਹੈਗੇ ਆ ਡਿਸਟ੍ਰਿਕਟ ਅਟਾਰਨੀ ਆਲਰੇਡੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ, ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੌਸਮ ਆ ਉਹ ਕਾਫੀ ਖਰਾਬ ਰਿਹਾ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਬਹੁਤ ਜ਼ਿਆਦਾ ਤੂਫਾਨ ਆਇਆ, ਮੀਂਹ ਜਿਹੜਾ ਆ ਬਹੁਤ ਭਾਰਾ ਮੀਂਹ ਪਿਆ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਵੀ 2 ਵਾਰ ਕੁਛ ਸਮੇਂ ਦੇ ਫਰਕ ਦੇ ਨਾਲ ਬਹੁਤ ਹੀ ਜ਼ੋਰ ਦੇ ਨਾਲ ਜਿਹੜਾ ਮੀਂਹ ਪਿਆ। ਅਤੇ ਫਰਿਜ਼ਨੋ ਏਰੀਏ ਦੇ ਵਿੱਚ ਵੀ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰੀ ਜਿਹੜਾ ਮੀਂਹ ਪਿਆ ਹੈਗਾ ਆ, ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਉੱਥੇ ਬਿਜਲੀ ਵੀ ਜਿਹੜੀ ਚਲੀ ਗਈ ਹੈਗੀ ਆ। ਜੀ ਬਿਲਕੁਲ। ਸੋ ਓਵਰਆਲ ਕਈ ਥਾਵਾਂ ਦੇ ਉੱਤੇ ਜਿਹੜੀ ਸਮੱਸਿਆ ਜਿਹੜੀ ਆਈ ਆ, ਅਚਨਚੇਤੇ ਕਾਫੀ ਭਾਰੀ ਮੀਂਹ ਜਿਹੜੇ ਆਏ। ਸਾਉਣ ਦੇ ਸ਼ਰਾਟੇ ਜਿੱਦਾਂ ਹਰਜੋਤ ਸਿੰਘ ਜੀ ਸੁਣੇ ਸੀਗੇ ਉਸ ਤਰੀਕੇ ਦੇ ਨਾਲ ਇੱਥੇ ਫਰੈਜ਼ਨੋ ਦੇ ਵਿੱਚ ਅਤੇ ਉੱਥੇ ਬੇ ਏਰੀਏ ਦੇ ਵਿੱਚ ਵੀ ਦੋਨਾਂ ਹੀ ਥਾਵਾਂ ਦੇ ਉੱਤੇ ਕਾਫੀ ਮੀਂਹ ਜਿਹੜਾ ਆ ਉਹ ਲੱਥਾ ਹੈਗਾ ਆ। ਸੋ ਭਾਈ ਆਪੋ ਆਪਣੀਆਂ ਰੂਪਸ ਨੂੰ ਹੁਣ ਤਾਂ ਚਲੋ ਜਿਹੜਾ ਹੋਣਾ ਸੀ ਹੋ ਗਿਆ ਹੋਣਾ, ਪਰ ਜੇ ਕੋਈ ਡੈਬਰੀ ਹੁੰਦੀ ਆ ਕੁਛ ਇੱਦਾਂ ਦੀ ਤਾਂ ਉਸ ਨੂੰ ਜਿਹੜਾ ਉਹ ਸਾਫ਼ ਸੂਫ ਕਰਕੇ ਰੱਖੋ ਤਾਂ ਜੋ ਚੋਣ ਦਾ ਕੰਮ ਜਿਹੜਾ ਉਹ ਘਟੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਫੈਡਰਲ ਜੱਜ ਮੈਰਿਕ ਗਾਰਲੈਂਡ ਉਹਨਾਂ ਨੂੰ ਕਨਫਰਮੇਸ਼ਨ ਜਿਹੜੀ ਆ ਉਹ ਮਿਲ ਗਈ ਆ। 30 ਦੇ ਮੁਕਾਬਲੇ 70 ਸੈਨੇਟਰਸ ਨੇ ਬਾਈਪਾਰਟੀਜ਼ਨ ਇੱਕ ਹਿਸਾਬ ਦੇ ਨਾਲ ਇਹਨਾਂ ਨੂੰ ਮਨਜ਼ੂਰੀ ਜਿਹੜੀ ਉਹ ਦਿੱਤੀ ਆ। ਸੈਨੇਟ ਨੇ ਇਹਨਾਂ ਨੂੰ ਕਨਫਰਮ ਕਰ ਦਿੱਤਾ ਆ, ਅਤੇ ਹੁਣ ਰਾਸ਼ਟਰਪਤੀ ਬਾਈਡਨ ਦੇ ਲਈ ਅਟਾਰਨੀ ਜਨਰਲ ਦੀਆਂ ਸੇਵਾਵਾਂ ਜਿਹੜੀਆਂ ਇਹ ਦੇਣਗੇ। ਪਿਛਲੇ ਓਬਾਮਾ ਕਾਰਜਕਾਲ ਦੇ ਦੌਰਾਨ ਉਹਨਾਂ ਦੇ ਅਖੀਰਲੇ ਸਾਲ ਦੇ ਵਿੱਚ ਇਹਨਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੇਟ ਕੀਤਾ ਗਿਆ ਸੀ। ਜਸਟਿਸ ਸਕਾਲੀਆ ਦੀ ਜਿਹੜੀ ਮੌਤ ਉਸ ਤੋਂ ਬਾਅਦ ਦੇ ਵਿੱਚ, ਪਰ ਉਸ ਟਾਈਮ ਦੇ ਉੱਤੇ ਮੈਜੋਰਟੀ ਲੀਡਰ ਮਿਚ ਮਕੋਨਲ ਨੇ ਇਹਨਾਂ ਦੀ ਸੁਣਵਾਈ ਜਿਹੜੀ ਆ ਉਹ ਨਹੀਂ ਸੀ ਹੋਣ ਦਿੱਤੀ। ਪਰ ਹੁਣ ਅਟਾਰਨੀ ਜਨਰਲ ਦੇ ਵਜੋਂ ਜਿਹੜਾ ਆ ਉਹ ਕੰਮ ਕਰਨਗੇ ਅਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਬੇਸਿਕਲੀ ਲੀਡ ਕਰਨਗੇ। ਆਪਾਂ
ਦੇਖਿਆ ਵੀ ਪਿਛਲੇ ਜਿਹੜੇ ਪ੍ਰਸ਼ਾਸਨ ਦੇ ਦੌਰਾਨ ਜਿਹੜੇ ਅਟਾਰਨੀ ਜਨਰਲ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਸੀ ਉਹਨਾਂ ਦੀ ਕਈਆਂ ਦੇ ਨਾਲ ਜਿਹੜੀ ਉਹ ਤਣ ਗਈ ਸੀਗੀ, ਜਿਸ ਕਰਕੇ ਉਹਨਾਂ ਨੇ ਲਾਂਭੇ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹਨਾਂ ਦੀ ਕਾਰਜਕਾਰੀ ਜਿਹੜੀ ਆ ਓਵਰਆਲ ਕਿੱਦਾਂ ਦੀ ਰਹੇਗੀ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਟਰੰਪ ਪ੍ਰਸ਼ਾਸਨ ਦੇ ਦੌਰਾਨ ਦੇ ਜਿਹੜੇ ਕੇਸਿਸ ਆ ਜਾਂ ਚੀਜ਼ਾਂ ਆ ਉਹਨਾਂ ਨੂੰ ਇਹ ਕਿਸ ਤਰੀਕੇ ਦੇ ਨਾਲ ਹੈਂਡਲ ਕਰਦੇ ਆ, ਅਤੇ ਕਿਉਂਕਿ ਇਹਨਾਂ ਨੇ ਤਾਂ ਹੁਣ ਬਾਈਡਨ ਪ੍ਰਸ਼ਾਸਨ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਨੈਕਟ ਜਿਹੜਾ ਉਹ ਕਰਨਾ ਆ। ਸੋ ਕਾਫੀ ਜਿਹੜਾ ਇਸ ਦੇ ਵਿੱਚ ਆਪਾਂ ਨੂੰ ਬਦਲਾਵ ਜਿਹੜਾ ਆ ਪਹਿਲੋਂ ਡਿਪਾਰਟਮੈਂਟ ਆਫ ਜਸਟਿਸ ਦੇ ਕੰਮ ਕਰਨ ਦੇ ਤੌਰ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਜਾਪਾਨ ਤੋਂ ਆ ਰਹੀ ਹੈ। ਅੱਜ 10 ਸਾਲ ਹੋ ਜਾਣੇ ਆ, ਕੱਲ੍ਹ ਸਵੇਰ ਨੂੰ ਮਾਰਚ 11 ਨੂੰ ਸੰਨ 2011 ਦੇ ਵਿੱਚ 9.1 ਮੈਗਨੀਟਿਊਡ ਦਾ ਜਿਹੜਾ ਭੂਚਾਲ ਆ ਜਾਪਾਨ ਦੇ ਵਿੱਚ ਆਇਆ ਸੀ 230 ਮੀਲ ਨਾਰਥ ਈਸਟ ਆਫ ਟੋਕੀਓ, ਜਿਹਦੇ ਨਾਲ ਉੱਥੇ ਸੁਨਾਮੀ ਆਈ ਸੀ ਅਤੇ ਉਹਨਾਂ ਦੇ ਨਿਊਕਲੀਅਰ ਪਲਾਂਟ ਵੀ ਇੱਕ ਕ੍ਰਸ਼ ਹੋ ਗਿਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ। ਹੁਣ ਜਿਹੜੇ ਉੱਥੇ ਉਸ ਟਾਈਮ ਦੇ ਉੱਤੇ ਲੋਕ ਬਚ ਗਏ ਸੀ, ਉਹ ਆਪਣੀਆਂ ਸਟੋਰੀਆਂ ਦੱਸ ਰਹੇ ਵੀ ਕਿਸ ਤਰ੍ਹਾਂ ਅਸੀਂ 40-40 ਫੁੱਟ ਉੱਤੇ ਟਰੀ ਦੇ ਉੱਤੇ ਚੜ੍ਹ ਗਏ ਅਤੇ ਜਿਹੜੇ ਉਹ ਟਰੀ ਬਚ ਗਏ ਅਤੇ ਉਹ ਵੀ ਬਚ ਗਏ। ਕਈ ਜਿਹੜੇ ਟਰੀ ਹੜ ਗਏ ਅਤੇ ਉਹ ਟਰੀਆਂ ਦੇ ਉੱਤੇ ਵੀ ਜਿਹੜੇ ਲੋਕ ਚੜ੍ਹੇ ਹੋ ਸੀ ਉਹ ਨਾਲ ਦੀ ਨਾਲ ਹੜ ਗਏ। ਇਸੇ ਤਰ੍ਹਾਂ ਕਾਰਾਂ ਦੇ ਵਿੱਚ ਵੀ ਜਿਹੜੇ ਲੋਕ ਆ ਉਹ ਹੜ ਗਏ। ਸੋ 10 ਸਾਲ ਹੋ ਗਏ, 20,000 ਲੋਕਾਂ ਦੀ ਮੌਤ ਉੱਥੇ ਹੋਈ ਸੀ। ਪਹਿਲਾਂ ਭੂਚਾਲ ਆਇਆ, ਉਸ ਤੋਂ ਬਾਅਦ ਇੰਨੀ ਵੱਡੀ ਜਿਹੜੀ ਆ ਸੁਨਾਮੀ ਆਈ ਸੀ। ਜੀ ਬਿਲਕੁਲ, ਪੂਰੀ ਦੁਨੀਆ ਨੂੰ ਜਿਹੜਾ ਹਿਲਾ ਕੇ ਜਿਹੜਾ ਇਸਨੇ ਰੱਖ ਦਿੱਤਾ ਸੀ। ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਉਸ ਟਾਈਮ ਦੇ ਉੱਤੇ ਜਿਹੜਾ ਫੁਕੂਸ਼ੀਮਾ ਜਿਹੜਾ ਨਿਊਕਲੀਅਰ ਸੀਗਾ ਉੱਥੇ ਦਾ ਪਾਵਰ ਪਲਾਂਟ, ਉਸ ਨੂੰ ਵੀ ਨੁਕਸਾਨ ਪਹੁੰਚਿਆ ਸੀ, ਜਿਸ ਕਰਕੇ ਰੇਡੀਏਸ਼ਨਸ ਦੇ ਲੈਵਲ ਉਹਨਾਂ ਇਲਾਕਿਆਂ ਦੇ ਵਿੱਚ ਕਾਫੀ ਜਿਹੜੇ ਉਹ ਵੱਧ ਗਏ ਸੀ। ਅਜੇ ਵੀ ਜਿਹੜੇ ਉਹ ਇਲਾਕੇ ਸ਼ਾਇਦ ਰਹਿਣ ਲਾਇਕ ਆ ਉਹ ਨਹੀਂ ਹੈਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, 5 ਜਿਹੜੇ ਓਕਲਾਹੋਮਾ ਸਿਟੀ ਦੇ ਜਿਹੜੇ ਅਫਸਰ ਆ ਉਹਨਾਂ ਨੂੰ ਮੈਨ ਸਲੌਟਰ ਦੇ ਜਿਹੜੇ ਚਾਰਜਿਸ ਆ ਉਹਨਾਂ ਉੱਤੇ ਜਿਹੜੇ ਉਹ ਲਾਏ ਗਏ ਨੇ, ਜਿਸ ਦੇ ਵਿੱਚ ਉਹਨਾਂ ਨੇ 15 ਸਾਲਾਂ ਦੇ ਇੱਕ ਨੌਜਵਾਨ ਮੁੰਡੇ ਨੂੰ ਜਿਹੜਾ ਆ ਉਹ ਗੋਲੀਆਂ ਉਸ ਦੇ ਉੱਤੇ ਚਲਾਈਆਂ ਸੀ। ਸਟੇਵੀਅਨ ਰੋਡਰੀਗਜ਼ ਨਾਂ ਦਾ ਇਹ ਜਿਹੜਾ ਮੁੰਡਾ ਸੀਗਾ 23 ਨਵੰਬਰ ਨੂੰ ਜਿਹੜਾ ਜਿਸ ਦੇ ਉੱਤੇ ਗੋਲੀਆਂ ਚੱਲੀਆਂ ਸੀਗੀਆਂ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ, ਜਦ ਅਫਸਰਾਂ ਨੂੰ ਬੁਲਾਇਆ ਗਿਆ ਸੀ ਇੱਕ ਰੋਬਰੀ ਦੇ ਕੇਸ ਦੇ ਵਿੱਚ ਓਕੀ ਗੈਸ ਐਕਸਪ੍ਰੈਸ ਦੇ ਉੱਤੇ। ਇਹ ਓਕਲਾਹੋਮਾ ਸਿਟੀ ਪੁਲਿਸ ਨੇ ਜਿਹੜਾ ਉਹ ਦੱਸਿਆ ਸੀਗਾ। ਸੋ ਰੋਡਰੀਗਜ਼ ਜਿਹੜਾ ਜਿਸ ਦੀ ਜਿਹੜੀ ਸ਼ਨਾਖਤ ਪੁਲਿਸ ਵਾਲਿਆਂ ਨੇ ਕੀਤੀ ਸੀਗੀ, ਕਹਿੰਦੇ ਵੀ ਉਹ ਸਟੋਰ ਤੋਂ ਜਿਹੜਾ ਉਸ ਟਾਈਮ ਦੇ ਉੱਤੇ ਬਾਹਰ ਜਾ ਰਿਹਾ ਸੀ, ਜਿਸ ਦੇ ਆਫਿਸਰ ਜਿਹੜੇ ਬਾਹਰ ਵੇਟ ਕਰ ਰਹੇ ਸੀਗੇ। ਰੋਡਰੀਗਜ਼ ਨੇ ਪੁਲਿਸ ਅਫਸਰਸ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਨਹੀਂ ਮੰਨਿਆ ਅਤੇ ਅਫਸਰਾਂ ਨੇ ਜਿਹੜਾ ਆ ਇਸ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ ਅਤੇ ਫਿਰ ਮੈਡੀਕਲ ਸੈਂਟਰ ਦੇ ਵਿੱਚ ਰੋਡਰੀਗਜ਼ ਦੀ ਜਿਹੜੀ ਆ ਉਹ ਮੌਤ ਹੋ ਗਈ। ਰੋਡਰੀਗਜ਼ ਦੇ ਪਰਿਵਾਰ ਨੇ ਇਹ ਤਾਂ ਨਹੀਂ ਡਿਸਪਿਊਟ ਕੀਤਾ ਵੀ ਉਹਦੇ ਕੋਲ ਬੰਦੂਕ ਸੀਗੀ ਜਾਂ ਨਹੀਂ ਸੀਗੀ, ਪਰ ਉਹਨਾਂ ਨੇ ਕਿਹਾ ਵੀ ਜਿਹੜੇ ਅਫਸਰਸ ਨੇ ਕਮਾਂਡ ਜਿਹੜੀਆਂ ਦਿੱਤੀਆਂ ਸੀਗੀਆਂ ਉਸ ਦੇ ਨਾਲ ਇਸ ਨੇ ਕੰਪਲਾਈ ਕੀਤਾ ਸੀਗਾ, ਅਤੇ ਜਿਸ ਟਾਈਮ ਦੇ ਉੱਤੇ ਇਸ ਨੂੰ ਗੋਲੀ ਮਾਰੀ ਗਈ ਸੀ ਉਸ ਟਾਈਮ ਦੇ ਉੱਤੇ ਇਹ ਆਰਮਡ ਨਹੀਂ ਸੀਗਾ। ਸੋ ਹੁਣ ਉਸ ਤੋਂ ਬਾਅਦ 'ਚ ਜਿਹੜੇ 6 ਪੁਲਿਸ ਅਫਸਰ ਆ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਸੀਗਾ, ਅਤੇ ਹੁਣ ਜਿਹੜੇ ਓਕਲਾਹੋਮਾ ਸਿਟੀ ਦੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ ਮੈਨ ਸਲੌਟਰ ਦੇ ਜਿਹੜੇ ਚਾਰਜਿਸ ਆ ਇਹਨਾਂ 5 ਪੁਲਿਸ ਅਫਸਰਾਂ ਦੇ ਉੱਤੇ ਲਾਏ ਆ। 13 ਗੋਲੀਆਂ ਜਿਹੜੀਆਂ ਆ ਇਸ ਰੋਡਰੀਗਜ਼ ਨਾਂ ਦੇ ਮੁੰਡੇ ਦੇ ਉੱਤੇ ਉਦੋਂ ਵੱਜੀਆਂ ਸੀਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ ਅਤੇ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਕਾਰਾਂ ਦੇ ਵਿੱਚ ਜਾਂ ਟੇਪਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਸੀ ਟੇਪਸ ਪਸਾਉਂਦੇ ਸੀ ਗਾਣੇ ਸੁਣਨ ਦੇ ਲਈ, ਇਸੇ ਤਰ੍ਹਾਂ ਵੀਡੀਓ ਕੈਸਟਸ ਹੁੰਦੀਆਂ ਸੀਆਂ। ਸੋ ਉਹਨਾਂ ਦਾ ਜਿਹੜਾ ਇਨਵੈਂਟਰ ਲੋ ਓਟਨ ਆ 94 ਸਾਲਾਂ ਦਾ ਸੀ। ਅੱਜ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਨੀਦਰਲੈਂਡ ਦੇ ਰਹਿਣ ਵਾਲੇ ਸੀ। ਕਹਿੰਦੇ ਵੀ ਜਦੋਂ ਵਰਲਡ ਵਾਰ ਹੋਇਆ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਇੱਕ ਰੇਡੀਓ ਬਣਾਇਆ ਸੀ, ਅਤੇ ਉਸ ਤੋਂ ਬਾਅਦ ਫਿਰ ਉਹ ਫਿਲਿਪਸ ਕੰਪਨੀ ਦੇ ਵਿੱਚ ਕੰਮ ਕਰਨਾ ਉਹਨੇ ਸ਼ੁਰੂ ਕਰ ਦਿੱਤਾ, ਅਤੇ ਉੱਥੇ ਜਿਹੜੀ ਆ ਇਹ ਕੈਸਟਸ ਦੀ ਜਿਹੜੀ ਕਾਢ ਕੱਢੀ ਸੀ। ਸੋ ਅੱਜ ਇਹ ਜਿਹੜਾ ਬਹੁਤ ਵੱਡਾ ਇਨਵੈਂਟਰ ਜਿਹਨੇ ਕਹਿੰਦੇ ਵੀ ਪੂਰੀ ਦੁਨੀਆ ਦੇ ਵਿੱਚ ਮਿਊਜ਼ਿਕ ਨੂੰ ਟੇਪਾਂ ਦੇ ਰਾਹੀਂ ਪਹੁੰਚਾਇਆ ਸੀ, ਉਹਦੀ ਮੌਤ ਹੋ ਗਈ ਆ। 94 ਸਾਲਾਂ ਦਾ ਓਟਨ ਸੰਨ ਜਿਹੜਾ ਆ ਉਹ 1926 ਦੇ ਲਾਗੇ ਛਾਗੇ ਜਿਹੜਾ 1926 ਨੂੰ ਉਹ ਜੰਮਿਆ ਸੀ, ਅਤੇ ਵਰਲਡ ਵਾਰ 2 ਦੇ ਲਾਗੇ ਛਾਗੇ ਉਹਨਾਂ ਰੇਡੀਓ ਬਣਾਇਆ ਸੀ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਜਿਹੜੀਆਂ ਕਹਿ ਲਓ ਵੀ ਪਹਾੜੀ ਇਲਾਕੇ ਆ ਉਹਨਾਂ ਦੇ ਵਿੱਚ ਇੱਕ ਆਪਰੇਸ਼ਨ ਗੋਲਡ ਸਟਾਰ ਦਾ ਜਿਹੜਾ ਉਹ ਚਲਾਇਆ ਗਿਆ ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ, ਜਿਸ ਦੇ ਵਿੱਚ ਕਹਿੰਦੇ ਵੀ ਕਈ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਫਾਇਰ ਆਰਮਸ ਤੇ ਡਰੱਗਸ ਵਾਲੇ ਵੀ ਜਿਹੜੇ ਆ ਉਹ ਕਈ ਫੜੇ ਗਏ ਸੀਗੇ। ਕਹਿੰਦੇ ਵੀ ਇਸ ਆਪਰੇਸ਼ਨ ਦੇ ਤਹਿਤ ਡਿਪਟੀ ਤੇ ਆਫੀਸਰਸ ਆ ਲੋਕਾਂ ਦੇ ਦਰਵਾਜ਼ੇ ਜਿਹੜੇ ਉਹ ਖੜਕਾ ਰਹੇ ਸੀਗੇ, ਅਨਅਨਾਊਂਸਡ ਜਿਹੜੇ ਆ ਉੱਥੇ ਚੈੱਕ ਕਰ ਰਹੇ ਸੀ, ਖਾਸ ਕਰਕੇ ਜਿਹੜੇ ਪ੍ਰੋਬੇਸ਼ਨ ਵਾਲੇ ਹੈਗੇ ਆ ਉਹਨਾਂ ਦੇ ਉੱਤੇ, ਪਰੋਲੀਜ਼ ਜਾਂ ਰਜਿਸਟਰਡ ਸੈਕਸ ਅਫੈਂਡਰਸ ਆ ਉਹਨਾਂ ਦੇ ਲਈ। ਜਿਹੜੇ ਵੀ ਕੰਪਲਾਇੰਸ ਦੇ ਵਿੱਚ ਕਹਿੰਦੇ ਨਹੀਂ ਸੀ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰਕੇ ਸਿੱਟਿਆ ਵੈਨ ਦੇ ਵਿੱਚ, ਤੇ ਜਿਹੜਾ ਉਹਨਾਂ ਨੂੰ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ। ਸੋ ਪਿੰਨੇ ਵੀ ਕਈ ਹਫ਼ਤਿਆਂ ਤੋਂ ਇਸ ਆਪਰੇਸ਼ਨ ਦੀ ਪਲੈਨਿੰਗ ਜਿਹੜੀ ਉਹ ਚੱਲ ਰਹੀ ਸੀ। 14 ਵੱਖ-ਵੱਖ ਏਜੰਸੀਆਂ ਨੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਹਿੱਸਾ ਲਿਆ, ਤੇ 125 ਅਫਸਰ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ। ਫ੍ਰੈਜ਼ਨੋ ਕਾਉਂਟੀ ਪ੍ਰੋਬੇਸ਼ਨ, ਕਲੋਵਿਸ ਪੁਲਿਸ ਡਿਪਾਰਟਮੈਂਟ, ਕਰਮਨ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਇਹ ਇਸ ਦੇ ਵਿੱਚ ਹਿੱਸਾ ਲਿਆ। 11 ਵੱਖ-ਵੱਖ ਟੀਮਾਂ ਸ਼ੇਵਰਲੇਕ, ਪ੍ਰੇਥਰ, ਆਬਰੀ, ਸੈਕਵਾ ਵੈਲੀ ਤੇ ਡਨਲੈਪ ਦੇ ਵਿੱਚ ਜਿਹੜੇ ਇਹਨਾਂ ਨੇ ਛਾਪੇਮਾਰੀਆਂ ਜਿਹੜੀਆਂ ਇਹ ਕੀਤੀਆਂ ਸੀਗੀਆਂ। ਜੀ, ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਆ। ਉੱਥੇ ਸਿਲਮਾ ਏਰੀਏ ਤੋਂ ਇੱਕ ਪੰਜਾਬੀ ਮੂਲ ਦੀ ਜਿਹੜੀ ਲੇਡੀ ਆ, ਉਸ ਨੂੰ ਉਹਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਆ ਕਿ ਉਸ ਨੇ $7,90,000 ਦਾ ਜਿਹੜਾ ਕ੍ਰੌਪ ਇੰਸ਼ੋਰੈਂਸ ਆ ਉਹਦਾ ਫਰਾਡ ਕੀਤਾ ਹੈਗਾ। ਬਹੁਤ ਵੱਡੇ ਫਾਰਮਰਸ ਹੈਗੇ ਆ ਸਿਲਮਾ ਏਰੀਏ ਦੇ ਵਿੱਚ, ਤੇ ਕਹਿੰਦੇ ਭਈ ਇੱਕ ਪਾਸੇ ਉਹਨਾਂ ਨੇ 1.3 ਮਿਲੀਅਨ ਪੌਂਡ ਦੇ ਕਰੀਬ ਜਿਹੜੇ ਉਹਨਾਂ ਦੇ ਗ੍ਰੇਪਸ ਜਾਂ ਹੋਰ ਫੂਡ ਹੋਏ ਸੀ, ਤੇ ਇੰਸ਼ੋਰੈਂਸ ਕੰਪਨੀ ਨੂੰ ਉਹਨਾਂ ਨੇ ਜਿਹੜਾ ਆ ਕਿਹਾ ਵੀ ਉਹ ਖਰਾਬ ਹੋ ਗਿਆ ਹੀਟ ਦੇ ਨਾਲ, ਜੇ ਉਹ ਉੱਥੋਂ ਕਲੇਮ ਵੀ ਲੈ ਲਿਆ, ਤੇ 6 ਲੱਖ ਦੇ ਕਰੀਬ ਜਿਹੜੇ ਵੇਚ ਵੀ ਦਿੱਤੇ। 2 ਵਾਰੀ ਵੱਖ-ਵੱਖ ਕਲੇਮ ਲਾਏ, ਇੱਕ 5 ਲੱਖ ਦਾ, ਇੱਕ 2.5 ਲੱਖ ਦਾ। ਸੋ ਅੱਜ ਉਹਨਾਂ ਨੂੰ ਜਿਹੜਾ ਆ ਚਾਰਜ ਕੀਤਾ ਗਿਆ ਹੈਗਾ ਆ, ਤੇ ਅਲੈਜ ਕੀਤਾ ਉਹਨਾਂ ਤੇ, ਹਜੇ ਉਹਨਾਂ ਦੀ ਕਨਵਿਕਸ਼ਨ ਨਹੀਂ ਹੋਈ। ਤੇ ਇਹ ਜਿਹੜੀ ਪੂਰੀ ਹੁਣ ਇਨਵੈਸਟੀਗੇਸ਼ਨ ਹੋਊਗੀ, USA ਡਿਪਾਰਟਮੈਂਟ ਆਫ ਐਗਰੀਕਲਚਰ ਆਫਿਸ ਤੇ ਇੰਸਪੈਕਟਰ ਜਨਰਲ ਜਿਹੜੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਸੀ, ਤੇ ਨਾਲ US ਅਟਾਰਨੀ ਜੋਸਫ ਬਾਰਟਨ। ਸੋ ਜੇ ਕਨਵਿਕਟ ਕੀਤਾ ਗਿਆ ਤੇ 20 ਸਾਲਾਂ ਦੀ ਸਜ਼ਾ ਤੇ $2.5 ਲੱਖ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ ਆ। ਜੀ ਬਿਲਕੁਲ, ਇਹ ਭਾਈ ਧਿਆਨ ਰੱਖਣਾ ਚਾਹੀਦਾ ਆ। ਲਾਲਚ ਵਸ ਆ ਕੇ ਇੱਦਾਂ ਦੀਆਂ ਚੀਜ਼ਾਂ ਜੇ ਤੁਸੀਂ ਕਰਦੇ ਆ, ਜੇ ਦੇਖੋ ਦੋਸ਼ ਸਾਬਤ ਹੋ ਜਾਂਦੇ ਆ ਤਾਂ ਫਿਰ ਇਹ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਇਹਨਾਂ ਨੂੰ ਕਰਨਾ ਪਊਗਾ, ਜਿਹੜੇ ਵੀ ਇਸ ਚੀਜ਼ ਦੇ ਵਿੱਚ ਇਨਵੋਲਵ ਸੀਗੇ। ਸੋ ਕਥਿਤ ਦੋਸ਼ ਇਹਨਾਂ ਦੇ ਉੱਤੇ ਲਾਏ ਆ, ਜੇ ਸਾਬਤ ਹੋ ਜਾਂਦੇ ਆ ਤਾਂ 20 ਸਾਲ ਤੱਕ ਦੀ ਜਿਹੜੀ ਸਜ਼ਾ, $2.5 ਲੱਖ ਦਾ ਜੁਰਮਾਨਾ ਜਿਹੜਾ ਹੋ ਸਕਦਾ। ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਜਾਣ ਤੋਂ ਪਹਿਲਾਂ ਆਪਾਂ ਜਿਹੜੀ ਡਾਓ ਜੋਨਸ ਮਾਰਕੀਟਸ ਉਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ ਉਛਾਲ ਦੇਖਿਆ ਗਿਆ। ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਸਟਿਮੂਲਸ ਪੈਕੇਜ ਦੇ ਪਾਸ ਹੋਣ ਦਾ ਵੀ ਇਸ ਦੇ ਉੱਤੇ ਅਸਰ ਜਿਹੜਾ ਉਹ ਰਿਹਾ ਹੋਵੇਗਾ। 464 ਪੁਆਇੰਟਾਂ ਦਾ ਜਿਹੜਾ ਇਸ ਦੇ ਵਿੱਚ ਇਜ਼ਾਫਾ ਹੋਇਆ। 32,297 ਦੇ ਉੱਤੇ ਇਹ ਕਲੋਜ਼ ਹੋਈ ਆ। ਨੈਸਡੈਕ ਦੇ ਵਿੱਚ 5 ਪੁਆਇੰਟ ਘਟੇ ਨੇ, 13,000 ਤੇ ਜਿਹੜਾ ਜੀ 69 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 23 ਪੁਆਇੰਟ ਵਧੇ, 3899 ਦੇ ਉੱਤੇ ਬੰਦ ਹੋਇਆ। ਤੇ ਜਿਹੜਾ ਜੀ ਸੋਨੇ ਦੀ ਕੀਮਤ $1,729 ਪ੍ਰਤੀ ਆਊਂਸ ਤੇ 10 ਈਅਰ ਯੀਲਡ 1.52% ਰਹੀ ਹੈਗੀ ਆ। ਜੀ, $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਹੀ ਆ। $1 ਦੀ ਕੀਮਤ ਇੰਡੀਆ ਦੇ ਜਿਹੜੇ ਹੈਗੇ ਆ $1 ਦੇ $72.74 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।